ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੇ ਕੋਲ ਮੈਸੇਜ ਆਇਆ ਹੈ ਨਿਊਯਾਰਕ ਤੋਂ ਵੀਰ ਸੁਖਜਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਦੀ ਤੁਹਾਡੀ ਮਿਹਨਤ ਨੂੰ ਸਲਾਮ ਡਾਕਟਰ ਸਾਹਿਬ। ਮੈਨੂੰ ਜਾਪਦਾ ਹੈ ਕਿ ਤੁਸੀਂ 4-5 ਘੰਟੇ ਤੋਂ ਜ਼ਿਆਦਾ ਸੌਂਦੇ ਵੀ ਨਹੀਂ ਹੋਣੇ। ਕੌਮੀ ਨਿਸ਼ਾਨੇ ਪ੍ਰਤੀ ਤੁਹਾਡੀ ਦ੍ਰਿੜਤਾ, ਸਮਰਪਣ ਦੀ ਭਾਵਨਾ ਅਤੇ ਤੁਹਾਡਾ ਗਿਆਨ ਇਸ ਹਾਰ ਦੇ ਪਾਂਧਿਆਂ ਲਈ ਪ੍ਰੇਰਨਾ ਸਰੋਤ ਹੈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਜੀ ਡਾਕਟਰ ਸਾਹਿਬ। ਵੀਰ ਸੁਖਜਿੰਦਰ ਸਿੰਘ ਜੀ ਨਾਲ ਅੱਜ ਗੱਲ ਵੀ ਹੋਈ ਔਰ ਮੈਂ ਸ਼ੁਕਰੀਆ ਅਦਾ ਕਰਦਾ। ਮੈਂ ਸਮਝਦਾ ਕਿ ਵੀ ਸਾਡੀ ਸਟਰੈਂਥ, ਸਾਡੀ ਐਡਰਨਲਿਨ, ਸਾਡੀ ਐਨਰਜੀ ਸਾਡੇ ਵੀਰ ਭੈਣਾਂ ਨੇ ਜੀ, ਜਿਨ੍ਹਾਂ ਦਾ ਜਿਹੜਾ ਇੱਕ ਸ਼ਬਦ ਜਿਹੜਾ ਐਪਰੀਸ਼ੀਏਸ਼ਨ 'ਚ ਹੈ ਜਾਂ ਪੰਥ ਪਿਆਰ ਨੂੰ ਸਮਰਪਿਤ ਹੈ। ਔਰ ਮੈਂ ਜਦੋਂ ਜਾਂਦਾ ਹਾਂ ਖਾਸ ਤੌਰ 'ਤੇ ਕਿਤੇ ਵੀ ਜਿਹੜੀ ਯੰਗਸਟਰਸ ਦਾ ਜਿਹੜਾ ਪ੍ਰਭਾਵ ਹੈ ਹੁਣ ਖਾਲਿਸਤਾਨ ਪ੍ਰਤੀ, ਔਰ ਕਿਉਂਕਿ ਬਹੁਤ ਸਾਰੀ ਜਨਰੇਸ਼ਨ ਹੁਣ ਫੇਸਬੁੱਕ ਜਨਰੇਸ਼ਨ ਹੈ, ਸੋ ਕਈਆਂ ਨੇ ਤਾਂ ਪਛਾਣਿਆ ਹੁੰਦਾ, ਕਈ ਨੇੜੇ ਜੇ ਆ ਕੇ ਦੇਖਣਗੇ ਧਿਆਨ ਨਾਲ, ਫਿਰ ਪੁੱਛਣਗੇ ਤੁਸੀਂ ਡਾਕਟਰ ਅਮਰਜੀਤ ਸਿੰਘ, ਉਹਨਾਂ ਨੂੰ ਆਪਣੇ ਆਪ ਤੇ ਹੁੰਦਾ ਵੀ ਸਾਨੂੰ ਮਿਲ ਪਏ ਨੇ ਜੀ। ਸੋ ਮੈਂ ਸਮਝਦਾ ਵੀ ਇਹ ਗੁਰੂ ਦੀ ਵਡਿਆਈ ਹੈ ਔਰ ਗੁਰਸਿੱਖਾਂ ਕੈ ਮਨ ਭਾਉਂਦੀ, ਗੁਰ ਸਤਿਗੁਰ ਕੀ ਵਡਿਆਈ, ਵਡਿਆਈ ਸਤਿਗੁਰੂ ਦੀ ਹੈ। ਵੀਰ ਸੁਖਜਿੰਦਰ ਸਿੰਘ ਬੜੇ ਹੀ ਸੁਹਿਰਦ ਨੇ ਆਪਣੇ ਮਾਤਾ ਜੀ ਦੀ, ਜਿਵੇਂ ਮਦਰਸ ਡੇ ਤੇ ਮੈਂ ਕਿਹਾ ਕਿ ਬਿਲਕੁਲ ਇਸ ਵੇਲੇ ਉਹਨਾਂ ਦੇ 24 ਘੰਟੇ ਇਸ ਗੱਲ ਤੇ ਨੇ ਮਾਤਾ ਜੀ ਉਹਨਾਂ ਕੋਲ ਆਏ ਹੋਏ ਨੇ ਕਿ ਕਿਵੇਂ ਮਾਤਾ ਜੀ ਦੀ ਸੇਵਾ ਕਰਨੀ ਹੈ, ਔਰ ਉਹਨਾਂ ਨੇ ਆਪਾ ਸਮਰਪਣ ਕੀਤਾ ਹੋਇਆ। ਮਾਤਾ ਜੀ ਵੀ ਨੇਮ ਦੇ ਨਾਲ ਉਹ ਦੱਸ ਰਹੇ ਸੀ ਸੁਖਜਿੰਦਰ ਸਿੰਘ ਕਿ ਵੀ ਉਹ 7-7:30 ਆਪਣੇ ਕੁਰਸੀ ਤੇ ਆ ਕੇ ਬਹਿ ਜਾਂਦੇ ਨੇ ਸਾਹਮਣੇ ਟੀਵੀ ਦੇ, ਤੇ ਬੀਬੀ ਰੀਤ ਕੌਰ ਦਾ ਸ਼ੋਅ ਮੁੱਕਣ ਤੋਂ ਬਾਅਦ ਉੱਠਦੇ ਨੇ। ਸੋ ਮੈਂ ਉਹਨਾਂ ਦੇ ਇੱਕ ਵਾਰੀ ਦੀਦਾਰ ਵੀ ਕੀਤੇ ਘਰ ਜਾ ਕੇ। ਅੰਤਾਂ ਦਾ ਪਿਆਰ, ਅੰਤਾਂ ਦੀ ਜਿਹੜੀ ਪਤਾ ਨਹੀਂ ਕਿਉਂ ਜਾਂਦਾ, ਅਸੀਂ ਵੀ ਹੁਣ ਉਹ ਪੁਰਾਣੀ ਜਨਰੇਸ਼ਨ 'ਚ ਹੀ ਹਾਂ। ਮੈਨੂੰ ਜਿੰਨੀ ਕੁ ਖੁਸ਼ੀ ਉਸ ਪੁਰਾਣੀ ਜਨਰੇਸ਼ਨ ਨੂੰ, ਮਾਤਾਵਾਂ ਨੂੰ, ਪਿਤਾਵਾਂ ਨੂੰ ਮਿਲ ਕੇ ਹੁੰਦੀ ਹੈ, ਉਹ ਮੈਨੂੰ ਬਾਹਰ ਨਿਕਲਦੇ ਹਾਂ ਅਸੀਂ ਠੀਕ ਹੈ ਐਡਮਿਰੇਸ਼ਨ ਬਹੁਤ ਸਾਰਿਆਂ ਦੀ ਹੈ, ਪਰ ਉਹ ਇੱਕ ਆਪਣਾ ਹੀ ਹੈ ਜਿਹੜਾ ਤੁਸੀਂ ਉਹ ਖਲੂਸ ਮਹਿਸੂਸ ਕਰਦੇ ਹੋ, ਜਿਹੜਾ ਇੱਕ ਆਪਸੀ ਜਿਵੇਂ ਕੋਈ ਅੰਦਰ ਦੇ ਨਾਲ ਜੁੜਿਆ ਹੋਇਆ ਪਾਰਟ, ਤੁਰ ਅੰਦਰ ਤੱਕ ਜਿਹੜੀ ਨਿਸ਼ਕਾਮਤਾ ਪਿਆਰ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਿਜ ਭਾਸ਼ਾ ਰਚਿਤ ਕਵਿਤ ਨੰਬਰ 131 ਨੂੰ ਚੁਣਿਆ ਜੀ। ਕੋਟਨ ਕੋਟਾਨ ਰੂਪ ਰੰਗ ਅੰਗ ਅੰਗ ਛਬ, ਕੋਟਨ ਕੋਟਾਨ ਸਵਾਦ ਰਸ ਬਿੰਜ ਨਾਦ ਕੈ, ਕੋਟਨ ਕੋਟਾਨ ਕੋਟ ਬਾਸਨਾ ਸੁਬਾਸ ਰਸ, ਕੋਟਨ ਕੋਟਾਨ ਕੋਟ ਰਾਗ ਨਾਦ ਬਾਦ ਕੈ, ਕੋਟਨ ਕੋਟਾਨ ਕੋਟ ਰਿੱਧ ਸਿੱਧ ਨਿੱਧ ਸੁਧ, ਕੋਟਨ ਕੋਟਾਨ ਕੋਟ ਗਿਆਨ ਧਿਆਨ ਕਰਮਾਦ ਕੈ, ਸਗਲ ਪਦਾਰਥ ਹੋਏ ਕੋਟਨ ਕੋਟਾਨ ਗੁਣ, ਪੁੱਜਸ ਨਾ ਧਾਮ ਉਪਕਾਰ ਬਿਸਮਾਦ ਕੈ ਜੀ। ਜਿਵੇਂ ਭਾਈ ਸਾਹਿਬ ਨੇ ਪੁਰਾਣੇ ਛੰਦ ਦੇ ਵਿੱਚ, ਪੁਰਾਣੇ ਕਵਿਤ 'ਚ ਵੀ, ਔਰ ਇਸ 'ਚ ਉਹ ਥਾਟ ਕੰਟੀਨਿਊਸ ਹੈ ਕਿ ਵੀ ਜਿਹੜਾ ਗੁਰੂ ਦਾ ਵਰਸਾਇਆ ਹੋਇਆ, ਅਕਾਲ ਪੁਰਖ ਦਾ ਵਰਸਾਇਆ ਸਿੱਖ ਉਪਕਾਰ ਦੇ ਵਿੱਚ ਹੈ, ਦੂਸਰਿਆਂ ਦੇ ਕੰਮ ਆਉਣ ਦੀ ਭਾਵਨਾ ਹੈ, ਉਸ ਦਾ ਸੇਂਟਲੀ ਟੈਂਪਰਾਮੈਂਟ ਹੈ, ਉਸ ਦੀ ਵਡਿਆਈ ਦੇ ਤੁਲ ਕੋਈ ਚੀਜ਼ ਤੁਲ ਨਹੀਂ ਸਕਦੀ ਉਸ ਪਰਉਪਕਾਰੀ ਗੁਰਸਿੱਖ ਦੇ ਬਰਾਬਰ। ਔਰ ਸ਼ੁਰੂਆਤ ਕੀਤੀ ਕਿ ਭਾਈ ਭਾਵੇਂ ਇੰਨੀਆਂ ਕੋਟਨ ਕੋਟ ਨੂੰ ਕਹਿੰਦੇ ਨੇ ਕਰੋੜ ਨੂੰ, ਭਾਵੇਂ ਕਰੋੜਾਂ ਕਿਸਮ ਦੇ ਸ਼ੇਪਸ ਹੋਣ, ਰੰਗ ਹੋਣ, ਰੂਪ ਰੰਗ ਹੋਏ, ਔਰ ਖੂਬਸੂਰਤੀ ਜਿਹੜੀ ਸਰੀਰ ਦੀ ਹੈ ਉਹ ਕਰੋੜਾਂ ਰੂਪ ਦੇ ਵਿੱਚ ਜਿਹੜਾ ਸਰੀਰ ਖੂਬਸੂਰਤ ਹੋਏ, ਔਰ ਇਸੇ ਤਰ੍ਹਾਂ ਰਸ ਬਿੰਜਨਾਦ ਹੁੰਦਾ, ਅੱਡ ਅੱਡ ਡੈਲੀਸ਼ੀਅਸ ਡਿਸ਼ਿਜ਼ ਜੀ, ਕਿ ਵੀ ਕਰੋੜਾਂ ਹੀ ਜਿਹੜੀਆਂ ਸਵਾਦ ਦੇਣ ਵਾਲੀਆਂ ਡਿਸ਼ਿਜ਼ ਹੋਣ, ਖਾਣੇ ਬਣੇ ਹੋਣ, ਜਿਹੜੀ ਫ੍ਰੈਗਰੈਂਸ ਹੈ, ਭਾਵੇਂ ਕਰੋੜਾਂ ਕਿਸਮ ਦੀ ਖੁਸ਼ਬੂ ਜਿਹੜੀ ਹੈ ਉਹ ਚਾਰ ਚਫੇਰੇ ਫੈਲੀ ਹੋਏ, ਭਾਵੇਂ ਕਰੋੜਾਂ ਕਿਸਮ ਦੀਆਂ ਜਿਹਨੂੰ ਤੁਸੀਂ ਸਿੰਗਿੰਗ ਮੋਡਸ, ਮੈਲੋਡੀਜ਼, ਮਿਊਜ਼ੀਕਲ ਇੰਸਟਰੂਮੈਂਟਸ, ਨਾਦ ਇਸ ਨੂੰ ਕਹਿੰਦੇ ਨੇ, ਰੰਗ ਨਾਦ, ਇਸ ਕਿਸਮ ਦੇ ਕਰੋੜਾਂ ਜਿਹੜੇ ਮਿਊਜ਼ੀਕਲ ਇੰਸਟਰੂਮੈਂਟ ਜਿਹੜੇ ਨੇ ਉਹ ਤੁਹਾਨੂੰ ਪਲੇਸ਼ਰ ਦੇਣ ਵਾਲੇ ਹੋਣ, ਖੁਸ਼ੀ ਦੇਣ ਵਾਲੇ ਹੋਣ, ਭਾਵੇਂ ਕਰੋੜਾਂ ਹੀ ਰਿੱਧੀਆਂ ਸਿੱਧੀਆਂ ਖਜ਼ਾਨੇ ਤੁਹਾਡੇ ਕੋਲ ਹੋਣ, ਔਰ ਭਾਵੇਂ ਕਰੋੜਾਂ ਹੀ ਗਿਆਨ ਧਿਆਨ ਕਰਮਾਦ ਕੇ ਕਰੋੜਾਂ ਜਿਹੜੇ ਨੇ ਤੁਹਾਡੇ ਇਸ ਕਿਸਮ ਦਾ ਤੁਹਾਨੂੰ ਗਿਆਨ ਹੋਏ, ਧਿਆਨ 'ਚ ਜੁੜੇ ਹੋਏ ਲੋਕ ਹੋਣ, ਸਗਲ ਪਦਾਰਥ ਹੋਏ ਕੋਟਨ ਕੋਟਾਨ ਗੁਣ,
ਇਹ ਉੱਪਰਲੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਕਹਿ ਕੇ ਉਹਨਾਂ ਨੇ ਕਿਹਾ ਵੀ ਇਹ ਸਾਰੀਆਂ ਹੀ ਜਿਹੜੀਆਂ ਉੱਪਰਲੀਆਂ ਨੇ ਇਹਨਾਂ ਨੂੰ ਫਰਦਰ ਕਰੋੜਾਂ ਨਾਲ ਜਰਬ ਦੇ ਲਓ ਤੇ ਜਿੰਨਾ ਕੁ ਕੁਝ ਹੋ ਜਾਂਦਾ ਹੈ ਉਹ ਵੀ ਉਸ ਗੁਰਸਿੱਖ ਗੁਰੂ ਦੇ ਪਿਆਰੇ ਦੇ ਤੁਲ ਨਹੀਂ ਹੈ ਜਿਸ ਦੇ ਅੰਦਰ ਵਾਹਿਗੁਰੂ ਦਾ ਨਾਮ ਹੈ ਔਰ ਜਿਹੜਾ ਉਸ ਨਾਮ ਨੂੰ ਅੰਦਰ ਧਾਰਨ ਕਰਕੇ ਖਲਕਤ ਦੇ ਭਲੇ ਦੇ ਵਿੱਚ, ਚਾਹ ਦੇ ਵਿੱਚ, ਉਪਕਾਰ ਦੇ ਵਿੱਚ ਆਪਣਾ ਆਪਾ ਸਮਰਪਿਤ ਕਰਦੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਟ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।